ਵੈਲਕਮ ਬੈਕ ਇਨ ਪ੍ਰੋਗਰਾਮ ਜੀ। ਡਾਕਟਰ ਸਾਹਿਬ ਹੁਣ ਆਪਾਂ ਸੈਕੰਡ ਇਸ਼ੂ ਬਾਰੇ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਦੀ ਵਿਜ਼ਿਟ ਦੀ ਅਸੀਂ ਗੱਲ ਕੀਤੀ ਹੈ ਜੀ, ਤੇ ਬੈਕ ਹੋਮ ਕੀ ਹੋ ਰਿਹਾ ਹੁਣ ਇੱਥੇ ਜਦੋਂ ਇਹ ਆਏਗਾ, ਵੱਡੀਆਂ ਵੱਡੀਆਂ ਗੱਲਾਂ, ਲਾਰਜੈਸਟ ਡੈਮੋਕ੍ਰੇਸੀ, ਰਾਈਟਸ ਆਫ ਮਾਈਨੋਰਿਟੀਜ਼, ਔਰ ਆਲਰੇਡੀ ਇੰਡੀਅਨ ਮੀਡੀਆ ਨੇ ਜਿਹੜਾ ਉਹ ਪ੍ਰੋਜੈਕਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਮੋਦੀ ਦੇ ਆਉਣ ਤੋਂ ਬਾਅਦ ਮੁਸਲਮਾਨ IAS ਅਫਸਰ ਜਿਹੜੇ ਬਣੇ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਰਲੀਅਰ ਟਾਈਮਸ। ਸੋ ਕੁੱਲ ਮਿਲਾ ਕੇ ਇੱਥੇ ਤੋਂ ਝੂਠ ਵੇਚਣਗੇ, ਪਰ ਵਿਦ ਇਨ ਕੰਟਰੀ ਕਿਸ ਤੇਜ਼ੀ ਨਾਲ ਉਹ ਆਪਣੇ ਏਜੰਡੇ ਦੇ ਉੱਤੇ ਕੰਮ ਕਰ ਰਹੇ ਨੇ ਹਿੰਦੂਤਵਾ ਨੂੰ ਇੰਪਲੀਮੈਂਟ ਕਰਨ ਦਾ। ਔਰ ਇਹ ਇੱਕ ਖਬਰ ਮੇਜਰ ਇਹਨਾਂ ਦੇ ਮੀਡੀਆ 'ਚ ਹੀ ਹੈ, 150 Hindu outfits to meet in Goa to discuss possibility of Hindu Rashtra by 2023 ਕਿ 150 ਹਿੰਦੂ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ, ਹੁਣ ਇਹ ਗਰਮੀਆਂ ਇੱਧਰ, ਹੁਣ ਇਹਨਾਂ ਦੇ ਕੋਲ ਪੈਸਾ, ਸਰਕਾਰ, ਹਕੂਮਤਾਂ, ਜਹਾਜ਼, ਹੁਣ ਇਹ ਗੋਆ ਮਿਲਦੇ ਨੇ ਜਾ ਕੇ ਬੀਚਾਂ ਦੇ ਕੰਢੇ, ਔਰ ਏਜੰਡਾ ਇਹੀ ਹੈ। ਔਰ ਗੋਆ ਕਿਸੇ ਵੇਲੇ ਜਿਹੜੀ ਕ੍ਰਿਸਚੀਅਨ ਮੈਜੋਰਿਟੀ ਸਟੇਟ ਸੀ, ਅੱਜ BJP ਦਾ ਉੱਥੇ ਰਾਜ ਹੈ। ਔਰ ਜਿਹੜਾ ਡਿਫੈਂਸ ਮਿਨਿਸਟਰ ਮੋਸਟ ਕਮਿਊਨਲ ਜਿਹਨੇ ਪਾਕਿਸਤਾਨ ਦੇ ਨਾਲ ਕਨਫਰੰਟੇਸ਼ਨ ਦੀ ਲਾਈਨ ਖੜੀ ਕੀਤੀ, ਉਹ ਵਾਪਸ ਜਾ ਕੇ ਉੱਥੇ ਉਹਨੂੰ ਪਾਰੇਕਰ, ਉਹਨੂੰ ਚੀਫ ਮਿਨਿਸਟਰ ਗੋਆ ਦਾ ਬਣਾਇਆ ਹੋਇਆ। ਔਰ 150 ਹਿੰਦੂ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ, ਅਪਰੋਕਸੀਮੇਟਲੀ, ਹਿੰਦੁਸਤਾਨ ਟਾਈਮਸ ਦੀ ਇਹ ਖਬਰ ਹੈ, approximately 150 Hindu outfits will meet in Goa from June 14th to 17th for a convention to chalk out a program for establishing a Hindu Rashtra India by 2023 ਕਿ ਵੀ ਇਹ ਮਿਲਣਗੇ 150 ਹਿੰਦੂ ਜਥੇਬੰਦੀਆਂ ਦੇ ਨੁਮਾਇੰਦੇ ਔਰ ਪ੍ਰੋਗਰਾਮ ਬਣਾਉਣਗੇ ਕਿ 2023 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਏ। The conclave is being organized by Hindu Jan Jagriti Samiti, HJS, ਇਹ ਹੈ ਹਿੰਦੂ ਜਨ ਜਾਗਰਤੀ ਸਮਿਤੀ, the sister outfit of Sanatan Sanstha, which was caught up in controversy after the murder of rationalist Dr. Narinder Dabholkar। ਅਸੀਂ ਜ਼ਿਕਰ ਕੀਤਾ ਸੀ ਇਹਨਾਂ ਦਾ, ਡਾਕਟਰ ਨਰਿੰਦਰ ਦਬੋਲਕਰ ਦਾ। ਇਹਨਾਂ ਦਾ ਜਿਸ ਨੇ ਕਤਲ ਕੀਤਾ ਸਨਾਤਨ ਸੰਸਥਾ, ਇਹ ਉਸੇ ਦੀ ਆਊਟਫਿਟ ਹੈ। ਇਹ RSS ਨੇ ਡਿਫਰੈਂਟ ਇਸ ਕਿਸਮ ਦੇ ਆਊਟਫਿਟ ਖੜੇ ਕੀਤੇ ਹੋਏ ਨੇ ਆਪਣੀ ਅਸਲੀਅਤ ਨੂੰ ਲੁਕਾਉਣ ਲਈ। ਔਰ ਇਹ ਉਹਨਾਂ ਦਾ ਜਿਹੜਾ ਸਪੋਕਸਮੈਨ ਹੈ HJS, ਇਹਨੂੰ ਮੈਂ ਕਹਾਂਗਾ ਹਿੰਦੂ ਜਨ ਜਾਗਰਤੀ ਸਮਿਤੀ ਦਾ, ਉਦੇ ਧੂਰੀ, ਉਹਨੇ ਕਿਹਾ ਕਿ ਵੀ ਪੀਪਲ ਆਫ ਇੰਡੀਆ ਆਰ ਐਮਨੇਬਲ ਟੂ ਆਈਡੀਆ ਆਫ ਹਿੰਦੂ ਰਾਸ਼ਟਰ। The recent election of Yogi Adityanath, who is a strong proponent of Hindu Rashtra with a brute majority, shows that people want a Hindu Rashtra in India. Our conclave will provide direction on how to proceed in this mission. ਉਹਨੇ ਕਿਹਾ ਜੀ ਦੇਖੋ, ਯੋਗੀ ਆਦਿੱਤਿਆਨਾਥ ਜਿੰਨੀ ਜ਼ਬਰਦਸਤ ਮੈਜੋਰਟੀ ਨਾਲ ਜਿੱਤਿਆ ਹੈ, ਇਸ ਦਾ ਮਤਲਬ ਹੈ ਵੀ ਲੋਕ ਚਾਹੁੰਦੇ ਨੇ ਵੀ ਇਹਨੂੰ ਹਿੰਦੂ ਰਾਸ਼ਟਰ ਬਣਾਓ। ਔਰ ਉਹਨਾਂ ਨੇ ਕਿਹਾ ਵੀ ਅਸੀਂ 2023 ਤੱਕ ਇਹਨੂੰ ਬਣਾ ਦੇਣਾ, ਸਾਰੇ ਹਿੰਦੂ ਜਥੇਬੰਦੀਆਂ ਨੂੰ ਇਕੱਠੇ ਕਰਕੇ। ਔਰ ਜਿਹੜੇ ਟੌਪਿਕ ਉਹਨਾਂ ਨੇ ਇਹਦੇ ਤੇ ਡਿਸਕਸ ਕਰਨੇ ਨੇ, ਉਹਨਾਂ ਦੇ ਵਿੱਚ ਲਵ ਜਿਹਾਦ, ਰਿਲੀਜੀਅਸ ਕਨਵਰਸ਼ਨ, ਧਰਮ ਪਰਿਵਰਤਨ, ਪ੍ਰੋਟੈਕਸ਼ਨ ਆਫ ਹਿੰਦੂ ਰਿਲੀਜੀਅਸ ਪਲੇਸਿਸ। ਦੇਖੋ, ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਕਿਹੜਾ ਖਤਰਾ ਹੈ, ਪਰ ਉਹ ਇਹ ਪ੍ਰੈਜ਼ੈਂਟ ਕਰ ਰਹੇ ਨੇ ਜੀ ਸਾਡੇ ਧਾਰਮਿਕ ਸਥਾਨ ਖਤਰੇ 'ਚ ਨੇ। ਡੀਫੇਮੇਸ਼ਨ ਆਫ ਹਿੰਦੂ ਸੇਂਟਸ ਐਂਡ ਚੇਂਜ ਇਨ ਦਾ ਡੈਮੋਗ੍ਰਾਫੀ ਆਫ ਪਾਪੂਲੇਸ਼ਨ ਵੇਅਰ ਲੋਕਲ ਹਿੰਦੂਜ਼ ਆਰ ਬੀਂਗ ਸ਼ੰਟਡ ਆਊਟ। ਉਹਨੇ ਕਿਹਾ ਜੀ ਇੱਥੇ ਹਿੰਦੂਆਂ ਦੀ ਆਬਾਦੀ ਘਟ ਰਹੀ ਹੈ, ਹਿੰਦੂਆਂ ਨੂੰ ਕੱਢਿਆ ਜਾ ਰਿਹਾ ਔਰ ਸਾਡੇ ਸੰਤਾਂ ਮਹਾਤਮਾ ਨੂੰ ਬਦਨਾਮ ਕੀਤਾ ਜਾਂਦਾ। We will devise ways to stop atrocities on Hindu population, ਕਿ ਜੋ ਸਾਡੇ ਹਿੰਦੂ ਆਬਾਦੀ ਤੇ ਜ਼ੁਲਮ ਹੋ ਰਹੇ ਨੇ, ਅਸੀਂ ਢੰਗ ਤਰੀਕੇ ਲੱਭਾਂਗੇ ਇਹਨੂੰ ਕਿਵੇਂ ਖਤਮ ਕੀਤਾ ਜਾਏ। Our Hindu nation will be based along with the lines of Chhatrapati Shivaji's rule, ਕਿ ਅਸੀਂ ਸ਼ਿਵਾਜੀ ਦੇ ਵਿਚਾਰਧਾਰਾ ਦੇ ਉੱਤੇ ਹਿੰਦੂ ਰਾਸ਼ਟਰ ਬਣਾਵਾਂਗੇ। ਫਿਰ ਉਹਨੂੰ ਪੁੱਛਿਆ ਕਿ ਭਾਈ ਇਹ ਜਿਹੜੇ ਮੋਦੀ ਨਹੀਂ ਤੁਹਾਡਾ, ਉਹ ਤਾਂ ਆਲਰੇਡੀ ਹਿੰਦੂਤਵਾ ਹੀ ਲਾਗੂ ਕਰ ਰਿਹਾ। ਉਹਨੇ ਕਿਹਾ ਨਹੀਂ, ਦੇਰ ਆਰ ਸੋ ਮੈਨੀ ਪੈਂਡਿੰਗ ਇਸ਼ੂਜ਼। ਕੁਛ ਪੈਂਡਿੰਗ ਇਸ਼ੂ ਨੇ, ਜਿਵੇਂ ਯੂਨੀਫਾਰਮ ਸਿਵਲ ਕੋਡ, ਕਿ ਤੁਸੀਂ ਮੁਸਲਿਮ ਪਰਸਨਲ ਲਾ, ਯਹੂਦੀਆਂ ਦਾ, ਈਸਾਈਆਂ ਦਾ ਖਤਮ ਕਿਉਂ ਨਹੀਂ ਕੀਤਾ। ਐਬੋਲਿਸ਼ਨ ਆਫ ਆਰਟੀਕਲ 370 ਵਿਚ ਗਿਵ ਸਪੈਸ਼ਲ ਸਟੇਟਸ ਟੂ ਜੰਮੂ ਕਸ਼ਮੀਰ, 370 ਧਾਰਾ ਨਹੀਂ ਖਤਮ ਕੀਤੀ। ਐਜ਼ ਵੈਲ ਐਜ਼ ਕੰਸਟਰਕਸ਼ਨ ਆਫ ਰਾਮ ਮੰਦਰ ਇਨ ਅਯੁੱਧਿਆ ਵਿਚ ਹੈਜ਼ ਨਾਟ ਬੀਨ ਟੈਕਲਡ ਸੋ ਫਾਰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਜੇ ਤੱਕ ਵੀ ਇਸ ਨੂੰ ਨਹੀਂ ਕੀਤਾ ਗਿਆ। ਔਰ ਕਾਂਗਰਸ ਦੇ ਸਪੋਕਸਮੈਨ ਨੇ ਬਿਲਕੁਲ ਠੀਕ ਕਿਹਾ, ਉਹਨੇ ਹਿੰਦੂਤਵਾ ਪ੍ਰੋਗਰਾਮ ਦੇ ਥੱਲੇ ਉਹਨੇ ਕਿਹਾ, these outfits carry out subversive activities with impunity. Thanks to the support from BJP-led government, the government has enough material and proof to ban the Sanatan Sansthan and its sister outfits like HJS, but it turns a blind eye towards them and allows them to take law into their own hands. ਔਰ ਇਹ ਜਿਹੜੇ ਨੇ
ਉਹਨੇ ਕਿਹਾ ਕਿ ਵੀ ਇਹ ਉਹਨਾਂ ਦੀਆਂ ਨੇ ਸੰਸਥਾਵਾਂ RSS ਦੀਆਂ ਹਿੰਸਾ ਵੀ ਕਰਦੇ ਨੇ ਪਰ ਇਹ ਸਾਰੀ ਭੜਕਾਟ ਹੈ। ਲੇਕਿਨ ਇਹਨਾਂ ਨੂੰ ਜਿਹੜਾ ਕੋਈ ਵੀ ਇਹਨਾਂ ਨੂੰ ਹੱਥ ਪਾਉਣ ਨੂੰ ਨਹੀਂ ਤਿਆਰ ਕਿਉਂਕਿ ਹਕੂਮਤ ਇਹਨਾਂ ਦੀ ਹੈ। ਫਿਰ ਅਸੀਂ ਜਦੋਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਉਹਨਾਂ ਦਾ ਇਹ ਪ੍ਰੋਗਰਾਮ ਜੋ ਹੁਣ ਗੋਆ 'ਚ ਇਹਨਾਂ ਨੇ ਅਗਲੇ 3-4 ਦਿਨ ਬਾਅਦ ਦੇਣੇ ਔਰ ਕੋਰਟ ਜੁਡੀਸ਼ਰੀ ਮੀਡੀਆ ਦਾ ਅਸੀਂ ਜ਼ਿਕਰ ਕੀਤਾ ਜੁਡੀਸ਼ਰੀ ਕਿਵੇਂ ਸਬਸਰਵੀਐਂਟ ਹੈ। ਰਾਜਸਥਾਨ ਹਾਈ ਕੋਰਟ ਨੇ ਪਹਿਲਾਂ ਹੀ ਉਹਦਾ ਜੱਜ ਜਿਹੜਾ ਇਹ ਕਹਿੰਦਾ ਕਿ ਮੋਰ ਦੀਆਂ ਅਥਰੂਆਂ ਦੇ ਨਾਲ ਹੀ ਮੋਰਨੀ ਜਿਹੜੀ ਹੈ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਔਰ ਉਹਨੇ ਕਿਹਾ ਜੀ ਗਾਂ ਤੋਂ ਵੱਡਾ ਕਿਹੜਾ ਚੀਜ਼ ਹੈ, ਸਭ ਬਿਮਾਰੀਆਂ ਠੀਕ ਕਰ ਦਿੰਦੇ ਆ ਔਰ ਹੋਰ ਵੀ ਉਹਨੇ ਜਬਲੀਆਂ ਮਾਰੀਆਂ ਆਪਣੇ। ਹੁਣ ਇਹੀ ਗੱਲ ਜਿਹੜੀ ਹੈ ਹੈਦਰਾਬਾਦ ਹਾਈ ਕੋਰਟ ਦਾ ਜੱਜ ਔਰ ਇਹ ਵੀ ਖਬਰ ਇਹਨਾਂ ਦੀ ਹੈ ਜਿਹੜੀ ਹੈ TNN ਦੀ, ਕਾਊ ਸਬਸਟੀਚਿਊਟ ਟੂ ਮਦਰ ਐਂਡ ਗॉड ਸੇਜ਼ ਹੈਦਰਾਬਾਦ ਹਾਈ ਕੋਰਟ ਜੱਜ। ਹੁਣ ਹੈਦਰਾਬਾਦ ਦਾ ਹਾਈ ਕੋਰਟ ਜੱਜ ਕਹਿੰਦਾ ਕਿ ਇਹ ਜਿਹੜੀ ਗਾਂ ਹੈ ਉਹ ਰੱਬ ਔਰ ਮਾਂ ਦੋਨਾਂ ਤੋਂ ਹੀ ਵੱਡੀ ਹੈ, ਉਹਨਾਂ ਦਾ ਹੀ ਸਬਸਟੀਚਿਊਟ ਹੈ। Hyderabad High Court Judge has said on Friday that cow is sacred national wealth ਕਿ ਜਿਹੜੀ ਗਾਂ ਹੈ ਇਹ ਬੜੀ ਪਵਿੱਤਰ ਰਾਸ਼ਟਰੀ ਧਰੋਹਰ ਹੈ, ਬੜੀ ਕੀਮਤੀ ਚੀਜ਼ ਹੈ which is a substitute to mother and God ਕਿ ਇਹ ਜੇ ਮਾਂ ਨਹੀਂ ਹੈ ਕੋਈ ਗੱਲ ਨਹੀਂ ਹੈ, ਮਾਂ ਔਰ ਰੱਬ ਦੀ ਦੋਨਾਂ ਦੀ ਥਾਂ ਜਿਹੜੀ ਹੈ ਕੌ ਲੈਂਦੀ ਹੈ। The observation comes days after Rajasthan High Court Judge had said that cow should be declared a national animal ਅਸੀਂ ਅੱਗੇ ਜ਼ਿਕਰ ਕੀਤਾ ਹੈ। ਔਰ while dismissing the plea of a cattle trader from whom 63 cows and 2 bulls were seized, Justice B. Siva Shankara Rao of Hyderabad High Court quoted from a Supreme Court order and said that it is a settled legal position that there is no fundamental right to Muslims to insist on slaughter of healthy cows on the occasion of Bakrid। ਹੁਣ ਈਦ ਨਾਲ ਚੜਿਆ ਉਹਨੇ ਕਿਹਾ ਜੀ ਇਹ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਮੁਸਲਮਾਨ ਜਿਹੜੇ ਨੇ ਜਿਹੜੀਆਂ ਹੈਲਥੀ ਕਾਊਜ਼ ਨੇ ਉਹਨਾਂ ਨੂੰ ਨਹੀਂ ਮਾਰ ਸਕਦੇ ਬਕਰੀਦ ਦੇ ਮੌਕੇ ਤੇ ਔਰ ਕਿਉਂਕਿ ਇਹ ਜਿਹੜੇ ਵਿਚਾਰੇ ਵਪਾਰੀ ਦੀਆਂ 63 ਗਾਵਾਂ ਉਹ ਕਿਤੇ ਲੈ ਕੇ ਜਾ ਰਿਹਾ ਹੋਣਾ ਡੇਅਰੀ ਫਾਰਮ ਹੋਣਾ ਜਾਂ ਕੋਈ ਹੋਰ ਤੇ 2 ਬੌਲਦ ਉਹਨਾਂ ਕਿਹਾ ਜੀ ਤੂੰ ਤਾਂ ਮਾਰਨੇ ਸੀ। ਉਹਨੇ ਕਿਹਾ ਜੀ ਹਾਈ ਕੋਰਟ ਦਾ ਜੱਜ ਕਹਿੰਦਾ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਤੁਸੀਂ ਨਹੀਂ ਮਾਰ ਸਕਦੇ। The judge also directed that veterinary doctors of Telangana and Andhra Pradesh who drive healthy cows to slaughterhouses by fraudulently certifying that they are unfit for giving milk should be brought under the penal net of the AP Cow Slaughter Act 1977. He also directed that Act should be amended and the offences under it should be made non-bailable and cognizable. ਉਹਨੇ ਕਿਹਾ ਜੀ ਇਹ ਡਾਕਟਰ ਜਿਹੜੇ ਸਰਟੀਫਿਕੇਟ ਦੇ ਦਿੰਦੇ ਨੇ ਕਿ ਜੀ ਇਹ ਗਾਵਾਂ ਜਿਹੜੀਆਂ ਨੇ ਉਹ ਦੁੱਧ ਨਹੀਂ ਦਿੰਦੀਆਂ ਫੰਡਰ ਨੇ ਇਸ ਲਈ ਮਾਰੀਆਂ ਜਾ ਸਕਦੀਆਂ ਉਹਨਾਂ ਨੂੰ ਤੁਸੀਂ ਲਿਆਓ ਇਸ ਕਾਨੂੰਨ ਦੇ ਥੱਲੇ ਜਿਹਦੇ 'ਚ ਜ਼ਮਾਨਤ ਹੀ ਨਾ ਹੋਏ। ਔਰ ਇਹ ਹੈਦਰਾਬਾਦ ਤੇਲੰਗਾਨਾ ਇਹ ਉਹਨਾਂ ਦਾ ਜਿਹੜਾ ਸੁਪਰੀਮ ਕੋਰਟ ਹੈ ਆਂਧਰਾ ਦਾ ਇਹ ਕਹਿ ਰਿਹਾ in Andhra and Telangana slaughter of cows is allowed if they are certified to be old and unproductive। ਇਹ ਉਹਨਾਂ ਦਾ ਕਾਨੂੰਨ ਹੈ। ਸੋ ਅੱਗੇ ਕਹਾਣੀ ਹੈ ਕਿ ਵੀ ਕੀ ਹੋਇਆ ਕਿ ਇਹ ਉਹ ਸਾਰੇ ਦਾ ਹੁਣ ਦਾ ਜੱਜ ਆਲਸੋ ਸੌਟ ਅਮੈਂਡਮੈਂਟ ਉਹਨੇ ਕਿਹਾ ਜੀ ਇਹ ਪ੍ਰੀਵੈਂਸ਼ਨ ਆਫ ਕਰੂਅਲਟੀ ਟੂ ਐਨੀਮਲਸ ਐਕਟ and to consider enhancement of punishment on par with IPC section 429 which carries jail term up to 5 years। so ਇਹ ਜੁਡੀਸ਼ਰੀ ਦਾ ਰੋਲ ਹੈ ਔਰ ਇਹ ਜਿਸ ਪਾਸੇ ਵੱਲ ਇੱਕ ਪਾਸੇ ਹਿੰਦੂਤਵਾਦੀ ਇਹ ਸਾਰੀ ਲਾਈਨ ਲਿਜਾ ਰਹੀ ਹੈ। ਔਰ ਮੈਂ ਜਦੋਂ ਐਟਲਾਂਟਾ ਜਾਰਜੀਆ 'ਚ ਸੀ ਵੈਸੇ ਬਾਈ ਦੀ ਵੇ ਐਟਲਾਂਟਾ ਉਹ ਸ਼ਹਿਰ ਹੈ ਜਿੱਥੇ ਕੋਕਾ ਕੋਲਾ ਨਿਕਲਿਆ ਇੱਕ ਜਿਹੜਾ ਫਾਰਮਾਸਿਸਟ ਸੀ ਇੱਕ ਚੀਜ਼ ਦੂਜੇ 'ਚ ਮਿਲਾ ਰਿਹਾ ਸੀ ਪਤਾ ਨਹੀਂ ਸੋਡਾ ਰਲ ਗਿਆ ਕਿਸੇ 'ਚ ਉਹਨੇ ਜਦੋਂ ਟੇਸਟ ਕੀਤਾ ਉਹਨੇ ਕਿਹਾ ਵਿੱਚੋਂ ਗੈਸ ਜਿਹੀ ਨਿਕਲਦੀ ਹੈ। ਸੋ ਇਹ ਜਿਹੜਾ ਕਾਰਬੋਨੇਟਡ ਡਰਿੰਕਸ ਦਾ ਕਾਨਸੈਪਟ ਆਇਆ ਉੱਥੇ ਬਹੁਤ ਵੱਡਾ ਉਹਨਾਂ ਦਾ ਪਲਾਂਟ ਹੈ ਕੋਕਾ ਕੋਲਾ ਦਾ ਔਰ ਵੈਸੇ CNN ਦਾ ਵੀ ਉੱਥੇ ਹੈ। ਸਾਨੂੰ ਸਗੋਂ ਲੋਕਲ ਕਹਿ ਰਹੇ ਸੀ ਜੀ ਤੁਸੀਂ ਨਿਊਯਾਰਕ ਕਾਹਨੂੰ ਜਾਣਾ ਇੱਥੇ TV 84 ਦਾ ਵੀ ਖੋਲ ਦਿੰਦੇ ਆ। ਮੈਂ ਕਿਹਾ ਜੀ ਜਦੋਂ ਖੋਲ ਦਿਓਗੇ ਸਾਨੂੰ ਆਵਾਜ਼ ਮਾਰ ਦੇਣਾ ਅਸੀਂ ਆ ਜਾਵਾਂਗੇ ਅਸੀਂ ਕਿਹੜਾ ਇੱਥੇ ਕੋਈ ਸੋਨਾ ਦੱਬਿਆ ਹੋਇਆ ਤੁਹਾਡੇ ਕੋਲ ਆ ਜਾਵਾਂਗੇ। ਸੋ ਕੁੱਲ ਮਿਲਾ ਕੇ ਉੱਥੇ ਡਿਸਕਸ਼ਨ ਦੇ ਦੌਰਾਨ ਇੱਕ ਬੱਚੀ ਨੇ ਪੁੱਛਿਆ ਸਵਾਲ ਕਿ ਖਾਲਿਸਤਾਨ ਕਦੋਂ ਬਣੇਗਾ ਤੇ ਕਿੰਨਾ ਤੁਹਾਡੇ ਮੁਤਾਬਕ ਕਿੰਨਾ ਵਕਤ ਲੱਗੇਗਾ। ਮੈਂ ਕਿਹਾ ਦੇਖੋ 2 ਚੀਜ਼ਾਂ ਬੜੀਆਂ ਸਪਸ਼ਟ ਨੇ ਇੱਕ ਤਾਂ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਬਚਾਅ ਨਹੀਂ ਹੋਣਾ ਉੱਥੇ ਸਾਡਾ ਕੋਈ ਹੱਲ ਨਹੀਂ। ਦੂਸਰਾ ਕਿ ਅਸੀਂ ਖਾਲਿਸਤਾਨ ਦੀ ਕਾਇਮੀ ਲਈ ਕੀ ਕਰ ਸਕਦੇ ਦੇਸ਼ ਤੇ ਕਾਲ ਕੀ ਕਦੋਂ ਇਹ ਰੱਬ ਦਾ ਮਹਿਕਮਾ ਹੈ ਇਹ ਰੱਬ ਦੇ ਕੋਲ ਹੈ ਕਿਹਨੂੰ ਉਹਨੇ ਭੇਜਣਾ ਹੈ ਕਿਹਨੂੰ ਲਿਜਾਣਾ ਹੈ ਕਦੋਂ ਕੀ ਬਣਾਉਣਾ ਹੈ। ਜਿਹੜੀਆਂ ਜਿਓਗ੍ਰਾਫੀਕਲ ਚੇਂਜਸ ਵੀ ਹੁੰਦੀਆਂ ਅਲਟੀਮੇਟਲੀ ਭਾਵੇਂ ਅਸੀਂ ਦੋਸ਼ ਵੀ ਦਿੰਦੇ ਆ ਇਹਦੀ ਗਲਤੀ ਉਹਦੀ ਗਲਤੀ ਪਰ ਹੁੰਦੀ ਹੈ ਹੁਕਮ ਦੀ ਖੇਡ
ਔਰ ਇੱਕ ਗੱਲ ਮੈਂ ਕਿਹਾ ਕਿ ਵੀ ਜ਼ਰੂਰ ਹੈ ਕਿ ਵੀ ਜਦੋਂ ਦਾ ਇਹ ਮੋਦੀ 2014 ਚ ਇਹ ਆਏ ਨੇ ਸਾਡਾ ਕੰਮ ਸੌਖਾ ਹੋ ਗਿਆ ਜੀ, ਕਿਉਂਕਿ ਜਿਸ ਕਿਸਮ ਦੀ ਇਹਨਾਂ ਨੇ ਨਫ਼ਰਤ ਔਰ ਪੋਲਰਾਈਜੇਸ਼ਨ ਧਰੁਵੀਕਰਨ ਸੋਸਾਇਟੀ 'ਚ ਖੜਾ ਕੀਤਾ। ਸੋ ਜਦੋਂ ਕਿਸੇ ਇਸ ਕਿਸਮ ਦੇ ਮੁਲਕ ਨੇ ਜਿਵੇਂ ਸੋਵੀਅਤ ਯੂਨੀਅਨ ਟੁੱਟਿਆ ਜਾਂ ਯੂਗੋਸਲਾਵੀਆ ਟੁੱਟਿਆ, ਸਭ ਤੋਂ ਪਹਿਲਾ ਪਾਰਟ ਹੁੰਦਾ ਹੈ ਕਿ ਉਹਦਾ ਧਰੁਵੀਕਰਨ ਹੋਏ, ਲੋਕਾਂ ਦਾ ਟਰਸਟ ਖਤਮ ਹੋ ਜਾਏ ਹਰ ਇੰਸਟੀਟਿਊਸ਼ਨ 'ਚ। ਫਿਰ ਇੱਕ ਦੂਜੇ ਪ੍ਰਤੀ ਜਿਹੜੀ ਨਫ਼ਰਤ ਉਹ ਸਿਵਲ ਵਾਰ ਨੂੰ ਸੱਦਾ ਦਿੰਦੀ ਹੈ। ਫਿਰ ਇੱਕ ਅਫਰਾ ਤਫਰੀ, ਐਨਾਰਕੀ, ਕੇਓਸ, ਫਿਰ ਇੱਕ ਅੱਧਾ ਸਟੈਪ ਫੌਜ ਵਿੱਚ ਆ ਜਾਂਦੀ ਹੈ। ਅਜੇ ਉਹ ਸਟੈਪ ਪਰ ਆਲਰੇਡੀ ਇੰਡੀਆ ਆਪਣੀ ਡਿਸਇੰਟੀਗ੍ਰੇਸ਼ਨ ਦੇ ਕੋਰਸ ਦੇ ਉੱਤੇ ਸੈੱਟ ਹੋ ਗਿਆ ਔਰ ਇੱਕ ਪਾਸੇ ਹਿੰਦੂਤਵਾਦੀ ਆਈਡੀਓਲੋਜੀ ਇਧਰ ਨੂੰ ਲਿਜਾ ਰਹੀ ਹੈ। ਹੁਣ ਇਹਦਾ ਫਾਲ ਆਊਟ ਕੀ ਹੋ ਰਿਹਾ? ਹੁਣ ਸਾਊਥ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਡ੍ਰੈਵਿਡ ਦੇਸ਼ ਦੇ ਨਾਂ ਦਾ ਜਿਹੜਾ ਹੈਸ਼ਟੈਗ ਸੀ ਉਹਦੇ ਤੇ ਕਿਵੇਂ ਮਿਲੀਅਨਸ ਆਫ ਪੀਪਲ ਆਏ ਔਰ ਉਹਨਾਂ ਨੇ ਕਿਹਾ ਜੀ ਤੁਸੀਂ ਇਹ ਨਾਰਥ ਵਾੜਾ ਆਪਣੇ ਕੋਲ ਹੀ ਰੱਖੋ, ਹਿੰਦੂਤਵਾਦ ਦਾ ਟੈਰਰਿਜ਼ਮ, ਔਰ ਸਾਨੂੰ ਰਹਿਣ ਦਿਓ, ਅਸੀਂ ਆਪਣਾ ਡ੍ਰੈਵਿਡ ਦੇਸ਼ ਬਣਾਵਾਂਗੇ। ਹੁਣ ਇਹ ਜਿਹੜੀ ਭਾਵੇਂ ਉਹ ਬੜਾ ਇੱਕ ਕਿਸੇ ਦਾ ਐਮੈਚਿਓਰ ਯਤਨ ਸੀ ਜਿਹਨੂੰ ਇੱਕਦਮ ਹੁੰਗਾਰਾ ਮਿਲਿਆ, ਪਰ ਇਹ ਹੁਣ ਈਵਨ ਸੀਰੀਅਸ ਨੋਟ ਦੇ ਉੱਤੇ DMK ਪਾਰਟੀ ਜਿਹੜੀ ਪਰਿਹਾਰ ਔਰ ਅੰਨਾ ਦੁਰਾਈ ਔਰ ਕਰੁਣਾਨਿਧੀ ਔਰ ਬਾਅਦ ਦੇ ਵਿੱਚ ਜੈਲਲਤਾ ਮਰ ਗਈ। ਕਰੁਣਾਨਿਧੀ 94 ਸਾਲ ਦਾ 95 ਦਾ ਬੁੱਢਾ ਹੈ, ਹੁਣ ਬਿਮਾਰ ਵੀ ਰਹਿੰਦਾ ਹੈ। ਤੇ ਉਸ ਦੇ ਜਨਮ ਦਿਨ ਜਾਂ ਕੋਈ ਮੌਕੇ ਦੇ ਉੱਤੇ ਸਾਰੀ ਆਪੋਜੀਸ਼ਨ ਜਿਹੜੀ ਆ ਉਹ ਇਕੱਠੀ ਹੋਈ ਚੇਨਈ ਦੇ ਵਿੱਚ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਵੇਲੇ ਉਹਦਾ ਲੜਕਾ ਹੀ ਹੈ, ਉਹਦਾ ਨਾਮ ਉਹਨੇ M.ਕ ਸਟਾਲਨ ਰੱਖਿਆ ਹੋਇਆ ਕਰੁਣਾਨਿਧੀ ਨੇ। ਉਹਨੇ ਇਹ ਗੱਲ ਕਹੀ ਬੜੀ ਸਪਸ਼ਟਤਾ ਦੇ ਨਾਲ ਔਰ ਇਹ ਖਬਰ ਦਾ ਸਿਰਲੇਖ ਹੈ। M.ਕ ਸਟਾਲਨ ਸੇਜ਼ देयर विल बी वार ऑफ इंडिपेंडेंस इफ सेंटर कंटिन्यूज एरोडिंग स्टेट्स राइट्स। ਉਹਨੇ ਕਿਹਾ ਵੀ ਜਿਵੇਂ ਇਹ ਸਟੇਟਾਂ ਦੇ ਹੱਕ ਖੋਹ ਰਹੇ ਨੇ ਔਰ ਹਿੰਦੂਤਵਾ ਲਾਗੂ ਕਰ ਰਹੇ ਨੇ, ਬਹੁਤ ਜਲਦੀ ਆਜ਼ਾਦੀ ਦੀ ਜੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ। ਔਰ ਇਹ ਸਾਰੇ ਫੰਕਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਜਿੰਨੇ ਕੁ ਲੋਕ ਸ਼ਾਮਲ ਹੋਏ ਉਹਨਾਂ ਦੇ ਵਿੱਚ 94 ਸਾਲ ਦਾ ਹੋਇਆ ਕਰੁਣਾਨਿਧੀ, ਉਹਨਾਂ 'ਚ ਕਮਿਊਨਿਸਟ ਲੀਡਰ ਸੀਤਾਰਾਮ ਯੈਚੁਰੀ, ਕਾਂਗਰਸ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ, ਨੈਸ਼ਨਲ ਕਾਨਫਰੰਸ ਦਾ ਉਮਰ ਅਬਦੁੱਲਾ, ਤ੍ਰਿਣਮੂਲ ਕਾਂਗਰਸ ਦੀ ਦਾ ਲੀਡਰ ਡੈਰੇਕ ਓ ਬ੍ਰਾਇਨ, ਬਿਹਾਰ ਦਾ ਚੀਫ ਮਿਨਿਸਟਰ ਨਿਤੀਸ਼ ਕੁਮਾਰ, ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਮਜੀਦ ਮਰਮਨ, ਤੇ ਉਹ ਸਾਰੇ ਜਿਹੜੇ ਨੇ ਇਕੱਠੇ ਹੋਏ। ਤੇ ਸਟਾਲਨ ਨੇ ਇਹ BJP ਦੀ ਗੱਲ ਕੀਤੀ ਕਿ ਇਹਨਾਂ ਦੇ ਜਿਹੜੇ ਪੋਲ ਵਾਅਦੇ ਸੀ ਉਹ ਤਾਂ ਕੀ ਪੂਰੇ ਹੋਣੇ ਸੀ ਐਂਡ ਵਾਂਟ ਦਾ ਸੈਂਟਰ ਨਾਟ ਟੂ ਪੁੱਟ ਦਾ ਪੀਪਲ ਥਰੂ ਅਨਦਰ ਫਰੀडम ਸਟਰਗਲ। ਉਹ ਕਹਿੰਦਾ ਲੋਕਾਂ ਨੂੰ ਤੁਸੀਂ ਤੱਕ ਰਹੇ ਹੋ ਆਜ਼ਾਦੀ ਦੀ ਲੜਾਈ ਲਈ। ਹੀ ਆਲਸੋ ਸੈਡ ਤਮਿਲਨਾਡੂ ਵੁੱਡ ਅਪੋਜ਼ ਹਿੰਦੀ ਬੀਇੰਗ ਫੋਰਸਡ ਔਨ them. More than once Stalin brought up the center's alleged move to take over the country, saying that BJP was trying to saffronize the country and that he wanted to end autocracy. ਕਿ ਇਹ ਜਿਹੜਾ ਇਹਨਾਂ ਨੇ ਡਿਕਟੇਟਰਸ਼ਿਪ ਔਰ ਭਗਵਾਕਰਨ ਦੀ ਲਾਈਨ ਹੈ ਅਸੀਂ ਇਹ ਨਹੀਂ ਹੋਣ ਦਿਆਂਗੇ। ਔਰ ਇਸ ਸਾਰੇ ਨੂੰ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਕਿ ਭਾਈ ਇਹ ਜਿਹੜਾ ਅਸੀਂ ਅਲਟੀਮੇਟਲੀ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਹ ਇੱਕ ਹੋਰ ਇਸ ਲਾਈਨ ਦੇ ਉੱਤੇ ਸ਼ੁਰੂ ਹੋਏਗੀ। ਸੋ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਆਮੀਨ, ਭਾਈ ਸ਼ੁਰੂ ਕਰੋ, ਐਂਡ ਕਰੋ ਇਹ ਸਾਰਾ ਜਿਹੜਾ ਫਰਾਡ ਆਰਟੀਫੀਸ਼ੀਅਲ ਯੂਨੀਅਨ ਤੁਸੀਂ ਬਣਾਈ ਹੋਈ ਹੈ। ਅੰਗਰੇਜ਼ ਜਾਣ ਲੱਗੇ ਤੁਹਾਨੂੰ ਦੇ ਗਏ, ਜਿਵੇਂ ਸੋਵੀਅਤ ਯੂਨੀਅਨ ਆਰਟੀਫੀਸ਼ੀਅਲ ਯੂਨੀਅਨ ਸੀ, ਯੂਗੋਸਲਾਵੀਆ ਸੀ, ਇਵੇਂ ਹੀ ਇੰਡੀਆ ਔਰ ਇਹ ਟੁੱਟਣ ਦੇ ਰਸਤੇ ਤੇ ਹੁਣ ਬੜੀ ਤੇਜ਼ੀ ਦੇ ਨਾਲ ਚੱਲ ਪਈ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ। ਵਿਊਅਰਸ ਤਾਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।